हाँ जी दोस्तों पंजाब स्पैशल तो तुहाडी खिदमत च हाज़र हाँ। अलहमदुलिल्लाह पाकिस्तान दे विच टैलेंट दी कमी नहीं हैगी। पाकिस्तानी ये जुगाड़ लांदे ने ते कमाल दे लांदे ने। ਇਹ ਤੁਸੀਂ ਵੇਖ ਹੀ ਰਹੇ ਜੇ, ਨਜ਼ਰ ਮਾਰੋ ਜ਼ਰਾ। ਇਹ ਜੀ ਇੱਕ ਜ਼ਿਮੀਂਦਾਰ ਹੈ ਮਾਸ਼ਾਅੱਲਾ, ਉਹਨੇ ਆਪਣੇ ਘਰ ਦੇ ਵਿੱਚ ਬਿਜਲੀ ਦਾ ਪਲਾਂਟ ਲਾਇਆ ਹੈ। ਇਹ ਅੱਜ ਅਸੀਂ ਤੁਹਾਨੂੰ ਇਹਦਾ ਮੁਕੰਮਲ ਮਾਲੂਮਾਤ ਇਹਨਾਂ ਕੋਲ ਲੈ ਕੇ ਦਿਆਂਗੇ, ਚਲਾ ਕੇ ਵਿਖਾਵਾਂਗੇ ਇਹਦੇ ਤੇ ਕੀ ਲੋਡ ਚੱਲਦਾ ਹੈ, ਇਹਦੇ ਤੇ ਖਰਚਾ ਕੀ ਹੈ, ਇਹਨਾਂ ਇਹ ਆਈਡੀਆ ਕਿੱਥੋਂ ਲਿਆ। ਚੌਧਰੀ ਸਾਹਿਬ अस्सलाम वालेकुम। वालेकुम सलाम जी, ਕੀ ਹਾਲ ਹੈ? ਪਹਿਲੇ ਤਾਂ ਤੁਹਾਨੂੰ ਜੀ ਆਇਆਂ ਨੂੰ। ਹਾਂਜੀ ਬੜੀ ਮਿਹਰਬਾਨੀ ਜੀ, ਤੁਸੀਂ ਸਾਨੂੰ ਆਪਦੀ ਕਾਰਕਰਦਗੀ ਦੱਸਣ ਦਾ ਮੌਕਾ ਦਿੱਤਾ ਆਦੇ ਚੈਨਲ ਤੇ। ਹਾਂਜੀ ਹੋਰ ਚੌਧਰੀ ਸਾਹਿਬ ਅੱਲਾਹ ਦਾ ਸ਼ੁਕਰ। ਪਹਿਲੇ ਤਾਂ ਤੁਸੀਂ ਆਪਣਾ ਨਾਮ ਦੱਸ ਦਿਓ ਜ਼ਰਾ ਸਾਡੇ। ਮੇਰਾ ਨਾਮ ਮੁਹੰਮਦ ਨਬੀਲ ਹੈ ਜੀ। ਹਾਂਜੀ ਰਾਈ ਫੈਮਿਲੀ ਨਾਲ ਤਲਕ ਹੈ, ਬੀਆ ਸਿੰਘ ਪਿੰਡ ਹੈ, ਤਹਿਸੀਲ ਚੂਨੀਆ, ਜ਼ਿਲ੍ਹਾ ਕਸੂਰ ਹੈ। ਹਾਂਜੀ ਇਹ ਤੁਸੀਂ ਐਡਾ ਵੱਡਾ ਕਾਰਨਾਮਾ ਕਿਉਂ ਅੰਜਾਮ ਦਿੱਤਾ ਹੈ? ਬਿਜਲੀ ਮਹਿੰਗੀ ਮੁੰਗੀ ਹੋਈ ਹੈ ਉਹਦੀ ਵਜ੍ਹਾ ਤੋਂ ਜਾਂ ਕਾਰਨਾਮਾ ਵੇਖੇ ਤੂੰ ਸਮਝਾਣਾ ਲੋਹਾਰ ਨੇ ਖਰੇ। ਅੱਛਾ ਲੱਗਦਾ ਤਾਂ ਵੀ। ਹਾਂਜੀ ਇਹ ਇੰਜ ਜੀ, ਅਸੀਂ ਨਾ ਇੱਕ ਵੀਡੀਓ ਵੇਖੀ ਸੀ, ਇਹ ਬਣਿਆ ਹੋਇਆ ਸੀ ਲੇਕਿਨ ਉਹ ਵੀਡੀਓ ਤੋਂ ਤਾਂ ਸਮਝ ਨਹੀਂ ਸੀ ਸਾਨੂੰ ਆਈ। ਅੱਛਾ ਰਾਵਲਪਿੰਡੀ ਇੱਕ ਬੰਦੇ ਨੇ ਜਗਾਲ ਲਾਇਆ ਸੀ। ਠੀਕ ਹੈ। ਤੇ ਉੱਥੇ ਅਸੀਂ ਗਿਆ, ਸੋ ਦੋਸਤ ਸਾਡਾ ਮਹਿਮਾਨ ਗਿਆ ਸੀ ਉਹਦੇ ਕੋਲ। ਉੱਥੇ ਅਸੀਂ ਵੇਖਿਆ ਸਿਸਟਮ ਚੱਲਿਆ। ਹਾਂਜੀ ਤੇ ਅਸੀਂ ਆ ਵੀ ਇਹ ਚਲਾਈ ਖਲਣ ਤੇ ਅਸੀਂ ਵੀ ਚਲਾ ਲੈਂਦੇ ਆ। ਠੀਕ ਹੈ। ਸਾਡੇ ਕੋਲ ਲੋਡ ਸ਼ੈਡਿੰਗ ਦਾ ਬੜਾ ਮਸਲਾ ਰਹਿੰਦਾ ਹੈ। ਹਾਂਜੀ ਬੱਤੀ ਘਟ ਜਾਂਦੀ ਤੇ ਫਿਰ ਅਸੀਂ ਇਹ ਸਿਸਟਮ ਲਾਇਆ। ਲੋਡ ਸ਼ੈਡਿੰਗ ਤੋਂ ਇਲਾਵਾ ਹੁਣ ਬਿਜਲੀ ਵੀ ਪਾਕਿਸਤਾਨ 'ਚ ਕਾਫੀ ਮਹਿੰਗੀ ਹੋ ਚੁੱਕੀ ਹੈ। ਹਾਂ ਬਿਲਕੁਲ ਬਿਲਕੁਲ। ਹਾਂਜੀ ਚੌਧਰੀ ਸਾਹਿਬ, ਦੂਸਰੀ ਗੱਲ ਇਹ ਆ, ਪਹਿਲੇ ਤਾਂ ਤੁਸੀਂ ਦੱਸ ਦਿੱਤਾ ਵੀ ਤੁਸੀਂ ਆਈਡੀਆ ਕਿੱਥੋਂ ਲਿਆ। ਜੀ ਜੀ। ਇਹਦੇ ਤੇ ਖਰਚਾ ਕੀ ਆਇਆ ਹੈ? ਖਰਚਾ ਜੋ ਹੈ ਨਾ, ਹਾਂਜੀ ਖਰਚਾ ਤੇ ਇਹਦੇ ਤਕਰੀਬਨ 1 ਲੱਖ ਦੇ ਕਰੀਬ ਆਇਆ। ਠੀਕ ਹੈ। ਤੇ ਅਗਰ ਕੋਈ ਆਮ ਬੰਦਾ ਬਣਾਉਂਦਾ ਤਾਂ ਹੋ ਸਕਦਾ ਖਰਚਾ ਜ਼ਿਆਦਾ ਆਉਂਦਾ। ਠੀਕ ਹੈ। ਇਹ ਤੁਸੀਂ ਆਪਣੇ ਕਿਉਂਕਿ ਅਸੀਂ ਆਪਣੇ ਪੱਲੋਂ ਦੇ ਵਿੱਚ ਬੜੇ ਕੰਮ ਕਰ ਲੈਣੇ। ਸਹੀ ਹੈ। ਮਸਲਨ ਅਸੀਂ ਖਾਦ ਵਾਸਤੇ, ਫਰਟੀਲਾਈਜ਼ਰ ਵਾਸਤੇ ਡਰਮ ਲਿਆਣੇ ਨੇ, ਕੈਮੀਕਲ ਆਉਂਦਾ। ਅੱਛਾ ਇਹ ਜਿਹੜਾ ਡਰਮ ਲੱਗੇ ਹੋਏ ਨੇ ਤੁਸੀਂ, ਇਹ ਅਸੀਂ ਡਰਮ ਅਸੀਂ ਆਪਦੇ ਕੱਟ ਲੈ। ਅੱਛਾ ਇਹ ਵੀ ਤੁਸੀਂ ਆਪਣੇ ਕੱਟ ਲਏ ਨੇ। ਠੀਕ ਹੈ। ਤੁਸੀਂ ਜੇ ਬਾਜ਼ਾਰੋਂ ਕੁਝ ਮੰਗਵਾਇਆ ਤੇ ਆ ਪੱਤਰੀਆਂ ਵਗੈਰਾ ਐਂਗਲ ਜਿਹੜੇ ਨੇ ਇਹ ਮੰਗਵਾਏ ਨੇ? ਇਹ ਅਸੀਂ ਇੱਧਰ ਆਓ ਤੁਹਾਨੂੰ ਦੱਸੀਏ ਹਾਂਜੀ ਤਫਸੀਲ ਨਾਲ। ਹਾਂਜੀ ਇਹ ਪੱਤਰੀ ਐਂਗਲ ਲਿਆ ਕੇ ਵੈਲਡ ਪਲਾਂਟ ਸਾਡੇ ਕੋਲ ਆਪਦਾ ਹੈਗਾ। ਅਸੀਂ ਜ਼ਿਮੀਂਦਾਰ ਆ, ਟਰੈਕਟਰ ਟੂਟਰ ਰੱਖੇ ਨੇ। ਹਾਂਜੀ ਤੁਸੀਂ ਵੇਖ ਰਹੇ ਜੀ। ਹਾਂਜੀ ਇਹ ਅਸੀਂ ਨਾ ਇਹ ਲਿਆ ਕੇ ਪੱਤਰੀਆਂ ਤੇ ਐਂਗਲ ਠੀਕ ਨਾਪ ਉੱਥੋਂ ਅਸੀਂ ਲੈਂਦਾ ਸੀ। ਠੀਕ ਹੈ। ਨਾਪ ਕਰਕੇ ਅਸੀਂ ਕੱਟ ਕੇ ਪੱਤਰੀਆਂ ਤੇ ਇਹ ਅਸੀਂ ਵੈਲਡ ਕਰਕੇ ਤੇ ਆ ਅਸੀਂ ਚੱਕਰ ਤਿਆਰ ਕਰ ਲਿਆ। ਇਹ ਵੱਡ ਕੇ ਨਾ ਇਧਰੋਂ ਤਾਂ ਗੇੜੀ ਨਹੀਂ ਰਿਹਾ, ਉਹ ਚੜੀ ਖੜੀ ਨਾ ਉੱਤੇ। ਅੱਛਾ ਠੀਕ ਹੈ। ਬੈਲਟ ਸਹੀ ਹੈ। ਅੱਛਾ ਇਹ ਨਾ ਇੱਥੋਂ ਗੇੜੇ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਜਨਾਬ ਅਸੀਂ ਇਹ ਜਿਹੜਾ ਨਾ, ਅੱਛਾ ਤੁਸੀਂ ਥੋੜਾ ਇਹਨੂੰ ਗੇੜਦੇ ਪੈ ਜੇ ਤੇ ਉਹ ਜਿਹੜੀ ਵੋਲਟੇਜ ਵਾਲੀ ਸੂਈ ਹੈ ਨਾ ਉਹ ਉੱਤੇ ਉੱਠ ਰਹੀ ਹੈ। ਇਹ ਮਤਲਬ ਇਹ ਕਿੰਨੇ ਕੇਵੀ ਦਾ ਤੁਸੀਂ ਇਹ ਸਿਸਟਮ ਤਿਆਰ ਕੀਤਾ ਹੈ? ਇਹ 32 ਜਨਾਬ ਬਣਾਉਂਦਾ ਕੇਵੀ ਕੂਵੀ ਦਾ। ਅਸੀਂ ਹੈਗੇ ਅਨਪੜ੍ਹ ਬੰਦੇ। ਠੀਕ ਹੈ। ਤੁਹਾਨੂੰ ਸਿੱਧੀ ਗੱਲ ਦੱਸੀਏ, ਹਾਂਜੀ ਕੇਵੀਆਂ ਦਾ ਤੇ ਐਮਬੀਆਂ ਦਾ ਸਾਨੂੰ ਨਹੀਂ ਪਤਾ। ਠੀਕ ਹੈ। ਇਹ ਸਾਡੀ ਜਿਹੜੀ ਨਾ 32 ਇੰਨੀ ਕੁ ਬਣ ਜਾਂਦੀ ਇਹਦੇ ਤੇ। ਹਾਂਜੀ ਵੀ ਘਰ ਦਾ ਸਿਸਟਮ ਚੱਲ ਜਾਂਦਾ, ਲਾਈਟਾਂ ਚੱਲ ਜਾਂਦੀਆਂ ਨੇ, ਪੰਪ ਚੱਲ ਜਾਂਦਾ, ਦੂਸਰਾ ਫ੍ਰਿਜ ਚੱਲ ਜਾਂਦੀ। ਠੀਕ ਹੈ। ਤੇ ਇਹਨਾਂ ਵੀ ਜਦੋਂ ਦੂਸਰੀਆਂ ਚੀਜ਼ਾਂ ਚੱਲਦੀਆਂ, ਹੁਣ ਪੰਪ ਚਲਾਉਣਾ ਫਿਰ ਕੁਝ ਚੀਜ਼ਾਂ ਬੰਦ ਕਰਕੇ ਪੰਪ ਕੱਲਾ ਚਲਾ ਦਈਦਾ। ਠੀਕ ਹੈ। ਮਤਲਬ ਟੈਂਕੀ ਭਰ ਕੇ ਫਿਰ ਦੂਸਰਾ ਲੋਡ ਇਹਦੇ ਤੇ ਚੱਲਿਆ ਰਹਿੰਦਾ। ਤੇ ਇਹ ਮਸਲਸਲ ਅਗਰ ਤੁਸੀਂ ਸਾਰਾ ਲੋਡ ਚਲਾਓ ਤੇ ਉਹ ਨਹੀਂ ਚਲਾਉਂਦੀ? ਸਾਰਾ ਹੀ ਘਰ ਦਾ ਲੋਡ ਚਲਾਉਂਦੀ। ਠੀਕ ਹੈ। ਹਾਂਜੀ ਇਹ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਬੁਨਿਆਦੀ ਗੱਲ ਦੱਸਣੀ ਸੀ। ਹਾਂਜੀ ਇਹ ਚੱਕਰ ਦੇ ਵਿੱਚ ਨਾ ਇਹ ਲੱਗਾ ਗੇਅਰ। ਠੀਕ ਹੈ। ਇਹ ਅਸੀਂ ਕਬਾੜੀਏ ਕੋਲ ਨਾ ਗੇਅਰ ਲੈ ਲਿਆ। ਸਹੀ ਹੈ। ਇੱਥੋਂ ਕੁੜੀਆਂ ਤੋਂ। ਹਾਂਜੀ ਇਹ ਚੱਕਰ ਦੇ ਨਾਲ ਅਸੀਂ ਲਾ ਕੇ ਨਾ ਇਹ ਗਰਾਰੀ, ਹਾਂ ਇਹਦੇ ਵਿੱਚ ਗਰਾਰੀਆਂ ਨੇ ਤੇ ਇਹ ਇਧਰੋਂ 1 ਚੱਕਰ ਆਵੇ ਤੇ ਇਧਰੋਂ 8 ਚੱਕਰ ਆ ਜਾਂਦੇ। ਠੀਕ ਹੈ। ਠੀਕ ਹੈ ਜੀ। ਇਹ ਫਿਰ ਜਦੋਂ ਗੇੜਦੀ ਨਾ ਉਹਨੂੰ ਪੱਖੇ ਨੂੰ, ਹਾਂਜੀ ਇਹ ਪੱਖਾ ਪਾਣੀ ਚੁੱਕ ਕੇ ਤੇ ਜਨਾਬ ਸੱਟਦਾ ਹੈ ਔਰ ਡਿਲੀਵਰੀ ਜਾ ਰਹੀ। ਪੱਖੇ ਨੂੰ ਮੋਟਰ ਘੇੜਦੀ ਹੈ? ਇਹ ਪੱਖੇ ਨੂੰ ਇਹੋ ਚੱਕਰ ਆਪ ਹੀ ਗੇੜਦਾ। ਇੱਕ ਵਾਰੀ ਮੋਟਰ ਨਾਲ ਥੋੜਾ ਮੋਟਰ ਲੱਗੀ ਨਾ, ਮਤਲਬ ਇੱਕ ਦਫਾ ਤੁਸੀਂ ਇਹਨੂੰ ਲਾਈਟ ਤੇ ਚਲਾ ਦਿੰਦੇ ਜਵਾਬ? ਇਹ ਵਹਾਓ ਜੀ ਮੋਟਰ। ਇਹ ਮੋਟਰ ਇੱਕ ਦਫਾ ਇਹਦੇ ਨਾਲ ਇਹਨੂੰ ਚੱਕਰ ਦੇ ਦਈਦਾ, ਟੋਕੇ ਵਾਲੀ ਮੋਟਰ ਨਾਲ। ਹਾਂਜੀ ਤੇ ਫਿਰ ਇਹ ਜਦੋਂ ਆਪੇ ਚੱਲ ਪੈਂਦਾ ਨਾ ਜੀ, ਠੀਕ ਹੈ, ਫਿਰ ਇਧਰੋਂ ਅਸੀਂ ਸਿਸਟਮ ਬੰਦ ਕਰ ਦੇਣਾ ਬੱਤੀ ਦਾ। ਹਾਂਜੀ ਫਿਰ ਇਹ ਪਈ ਡਾਇਨਮੋ, ਠੀਕ ਹੈ, ਆ ਮੀਟਰ ਲੱਗਾ ਹੋਇਆ, ਹਾਂਜੀ। ਇਹ ਫਿਰ ਇਹਨੇ ਆਪੇ ਚੱਲੀ ਜਾਣਾ ਹੈ। ਇਹ ਕੈਮਰਾਮੈਨ ਮੀਟਰ ਜਰਾ ਚੈੱਕ ਕਰਾਓ।
ਹੈਲੋ ਜੀ ਆਪੇ ਚੱਲੀ ਜਾਣਾ ਹੈ ਹਾਂਜੀ ਤੇ ਇਹਨੇ ਆ ਮੋਟਰ ਵਾਲਾ ਸਿਸਟਮ ਖਤਮ ਹੋ ਜਾਣਾ, ਇਹਨੇ ਚੱਕਰ ਦਿੱਤੇ ਜਾਣਾ ਤੇ ਡਾਇਨਾਮੋ ਨੂੰ ਚੱਲੀ ਜਾਣਾ। ਠੀਕ ਹੈ ਫਿਰ ਜਨਾਬ ਘਰ ਦੀਆਂ ਬੱਤੀਆਂ ਬੁੱਤੀਆਂ ਸਾਰਾ ਕੁਝ ਜਿਹੜਾ ਹਰ ਵਕਤ ਚੱਲਦਾ ਰਹਿੰਦਾ। ਬਿਹਤਰੀਨ, ਤੁਹਾਡਾ ਤਾਂ ਮਸਲਾ ਹੀ ਹੱਲ ਹੋ ਗਿਆ ਲੋਡ ਸ਼ੈਡਿੰਗ ਵਾਲਾ ਵੀ। ਤੇ ਫਿਰ ਦੂਸਰੀ ਗੱਲ ਇਹ ਆ ਵੀ ਇਹ ਮੀਂਹ ਹੋਵੇ ਹਨੇਰੀ ਹੋਵੇ ਹਾਂਜੀ ਇਹਨੇ ਚੱਲੀ ਜਾਣਾ। ਅੱਛਾ ਇਹ ਇੱਕ ਸਵਾਲ ਹੈ ਮੇਰਾ ਵੀ ਆ ਤੁਸੀਂ ਜਿਹੜਾ ਪਾਣੀ ਇਹਦੇ ਵਿੱਚ ਛੱਡਿਆ ਹੋਇਆ ਹੈ ਇਹ ਕਿੰਨੀ ਫਿੱਟ ਦੀ ਹੈ ਤੁਹਾਡੀ, ਇਹਦੀ ਹੌਦੀ ਕਿੰਨੇ ਫਿੱਟ ਦੀ ਹੈ? ਇਹ ਤਕਰੀਬਨ 4-5 ਫੁੱਟ ਦੀ ਹੈਗੀ, ਪਾਣੀ ਸਟਾਕ ਕੀਤਾ। ਮਤਲਬ ਤੁਸੀਂ ਇੱਕ ਵਾਰੀ ਇਹ 4-5 ਫੁੱਟ ਦੀ ਜਿਹੜੀ ਇਹਦੀ ਬਣਾ ਕੇ ਤਕਰੀਬਨ ਆ ਹੋਵੇਗੀ 12 ਫੁੱਟ ਲੰਮੀ, ਨਹੀਂ 15 ਫੁੱਟ 15 ਫੁੱਟ ਹਾਂਜੀ। ਤੇ ਇਹਨੂੰ ਇੱਕ ਦਫਾ 4 ਫੁੱਟ ਚੌੜੀ 15 ਫੁੱਟ ਲੰਮੀ ਹੌਦੀ ਬਣਾਈ ਅਸੀਂ ਹਾਂਜੀ। ਇਹਦੇ ਵਿੱਚ ਪਾਣੀ ਸਟਾਕ ਕੀਤਾ, ਆ ਪੱਖੇ ਦਾ ਕਨੈਕਸ਼ਨ ਇਹਦੇ ਵਿੱਚ ਦਿੱਤਾ ਹੈ ਸਹੀ। ਇੱਥੋਂ ਪਾਣੀ ਚੁੱਕ ਕੇ ਹਾਂਜੀ ਤੇ ਇਹਦੇ ਉੱਤੇ ਡਰਮਾਂ ਸੜਦਾ, ਡਰਮ ਭਰੀਂਦੇ ਜਾਂਦੇ ਤੇ ਆਪਦੇ ਲੋਡ ਨਾਲ ਫਿਰ ਚੱਕਰ ਚੱਲਦੇ ਰਹਿੰਦੇ। ਸਹੀ ਹੈ, ਠੀਕ ਹੈ ਜੀ, ਬੜਾ ਬਿਹਤਰੀਨ। ਅੱਛਾ ਮੈਂ ਸੋਚਿਆ ਸੀ ਜਦੋਂ ਮੈਨੂੰ ਪਤਾ ਚੱਲਿਆ ਨਾ ਵੀ ਪਤਾ ਨਹੀਂ ਕਿੰਨਾ ਕੁ ਪਾਣੀ ਉੱਥੇ ਸਟਾਕ ਕੀਤਾ ਨੇ ਜਿਹਦੇ ਨਾਲ ਚੱਲ ਰਹੀ ਹੈ, ਨਹੀਂ ਲੇਕਿਨ ਇਹ ਤਾਂ ਆ ਪਾਣੀ ਥੋੜਾ ਜਿਹਾ ਜਦੋਂ ਇਹ ਗਰਮੀ ਚ ਸੁੱਕ ਸੱਕ ਜਾਂਦਾ ਪਾਣੀ ਘਟ ਜਾਂਦਾ ਹੈ ਹਾਂਜੀ ਤੇ ਪੰਪ ਚਲਾ ਕੇ 2 ਮਿੰਟ ਫਿਰ ਭਰ ਦੀ। ਅੱਛਾ ਇਹ ਹੁਣ ਸਾਨੂੰ ਚਲਾ ਕੇ ਲੋਡ ਚੈੱਕ ਕਰਾਓਗੇ, ਵਿਖਾਓਗੇ? ਸਾਰਾ ਕੁਝ ਹੀ ਤੁਹਾਨੂੰ ਜਨਾਬ ਚੈੱਕ ਕਰਾਉਣਾ, ਕਿਉਂ ਨਹੀਂ? ਇਹ ਪੱਤਰੀਆਂ ਕਿਸ ਵਜ੍ਹਾ ਤੋਂ ਲਾਈਆਂ ਹੋਈਆਂ ਨੇ? ਇਹ ਨਾ ਪਾਣੀ ਜਿਹੜਾ ਨਾ ਇਧਰ ਬਾਹਰ ਡਿੱਗਦਾ ਸੀ, ਆ ਕੰਧਾਂ ਇੰਨੀਆਂ ਨਾ ਖਾੜੇ ਦੀਆਂ, ਤੁਸੀਂ ਅਗਰ ਬਣਾਉਣਾ ਚਾਹਵੇ ਕੋਈ ਹੋਰ ਕਿਸਾਨ ਬੇਲੀ ਚਲਾਣ ਬਣਾਉਣਾ ਚਾਹੇ ਹਾਂਜੀ ਤੇ ਇਹ ਥੋੜੀਆਂ ਉੱਚੀਆਂ ਬਣਾ ਲਵੇ, ਥੋੜਾ ਚੌੜੀ ਬਣਾ ਲਵੇ। ਤੇ ਆ ਜਿਹੜੀਆਂ ਰਬੜਾਂ ਲੱਗੀਆਂ ਹੋਈਆਂ ਨੇ ਇਹ ਜਿਹੜੀਆਂ ਰਬੜਾਂ, ਇਹ ਡਰਮ ਪਾਣੀ ਜਿਹੜਾ ਨਾ ਇਹ ਬਾਹਰ ਨਾ ਡੁੱਲੇ, ਇਹ ਵਿੱਚ ਡਿੱਗੇ, ਇਹਦੇ ਵਿੱਚ ਪਾਣੀ ਡਰਮਾਂ ਦੇ ਪਵੇ। ਇਹ ਤੁਸੀਂ ਕੋਈ ਮੁਫੀਦ ਮਸ਼ਵਰਾ ਇਹਦੇ ਹਵਾਲੇ ਨਾਲ ਦਿਓਗੇ ਵੀ ਜਿਹੜਾ ਬੰਦਾ ਬਣਾਉਣਾ ਚਾਹਵੇ ਘਰ, ਕੋਈ ਇਹਦੇ ਵਿੱਚ ਤੁਹਾਨੂੰ ਕਮੀ ਕਾਜੀ ਮਹਿਸੂਸ ਹੋਈ ਹੋਵੇ? ਕੋਈ ਇਹਦੇ ਵਿੱਚ ਕਮੀ ਇਹ ਆ ਵੀ ਅਸੀਂ ਨਾ ਇਹਨੂੰ ਥੋੜਾ ਜਿਹਾ ਛੋਟਾ ਲਾ ਬੈਠੇ ਆ। ਅੱਛਾ ਇਸ ਤੋਂ ਵੀ ਥੋੜਾ ਜਿਹਾ ਅਗਰ ਵੱਡਾ ਹੋਵੇ ਤਾਂ ਜ਼ਿਆਦਾ ਬੱਤੀ ਬਣੇਗੀ। ਦੂਸਰਾ ਡਰਮ ਜਿਹੜੇ ਨਾ ਹਾਂਜੀ ਇਹ ਡਰਮ ਅਸੀਂ ਲਾਏ, ਅਸੀਂ 10 ਡਰਮ ਲਾਏ ਨੇ, ਤੁਸੀਂ ਅਗਰ ਲਾਉਣੇ ਚਾਹੋ ਤੁਸੀਂ 12 ਲਾ ਲਓ, ਯਾਨੀ 4 ਪੀਸ ਅੱਧੇ ਡਰਮਾਂ ਦੇ ਹੋਰ ਲੱਗ ਜਾਣ। ਸਹੀ ਹੈ, ਫਿਰ ਆ ਤੁਹਾਨੂੰ ਰਬੜ ਵੀ ਸ਼ਾਇਦ ਨਾ ਲਾਉਣੀ ਪਵੇ। ਠੀਕ ਹੈ। ਇਹਨਾਂ ਦਾ ਜਿਹੜਾ ਇਹ ਹੈਗਾ ਇਹਨਾਂ ਦਾ ਇਹ ਘਟ ਜਾਏਗੀ, ਇਹ ਘਟ ਜਾਦਾ, ਬਿਲਕੁਲ ਘਟ ਸਪੇਸ ਘਟ ਜਾਏਗੀ। ਆ ਫਿਰ ਉਹ ਪਾਣੀ ਉਹਦੇ ਉੱਤੇ ਡਿਲੀਵਰੀ ਦੇ ਵਿੱਚ ਪੈਂਦਾ ਰਹਿੰਦਾ ਤੇ ਇਹ ਉਵੇਂ ਟੁਰਿਆ ਆਉਣਗੇ। ਹਾਂਜੀ ਇਹ ਤਰੀਕਾ ਕਾਰ ਸਹੀ ਹੈ ਤੇ ਬੜਾ ਸੌਖਾ ਹੈ। ਵੇਖੋ ਨਾ 2 ਬਿੱਲ ਪੈ ਜਾਣ 35-35 ਦੇ ਤੇ ਇਹ ਖਰਚਾ ਮੁੜ ਜਾਣਾ। ਹਾਂ ਬਿਲਕੁਲ ਠੀਕ ਹੈ। ਤੇ ਫਿਰ ਇਹ ਹੁਣ ਬੰਦ ਕੀਤੀ ਤੁਸੀਂ, ਤੁਹਾਨੂੰ ਜ਼ਰੂਰਤ ਨਹੀਂ ਹੈਗੀ ਬਿਜਲੀ ਦੀ? ਨਹੀਂ ਅਸਲ ਸਰਦੀ ਹੈ ਨਾ ਹਾਂਜੀ ਤੇ ਕੋਈ ਐਡੀ ਜ਼ਰੂਰਤ ਨਹੀਂ ਹੈਗੀ, ਬੱਤੀਆਂ ਵੀ ਬੰਦ ਨੇ, ਪੱਖੇ ਵੀ ਬੰਦ ਨੇ। ਸਹੀ ਹੈ। ਪੰਪ ਜੋ ਚਲਾਉਣਾ ਉਹ ਚੱਲ ਪੈਂਦੀ, ਚਲਾ ਦੀ। ਠੀਕ ਇਸ ਲਈ ਬੰਦ ਕੀਤੀ। ਇਹ ਹੁਣ ਸਾਨੂੰ ਚਲਾ ਕੇ ਵਿਖਾਓ ਜ਼ਰਾ। ਚਲੋ ਇਹ ਤੁਹਾਨੂੰ ਚਲਾ ਕੇ ਵਿਖਾਣੇ ਆ। ਅੱਛਾ ਇਹ ਨਾ ਲਾਵਣ ਲੱਗਿਆ, ਮੁੰਡਾ ਲਾਵਣ ਲੱਗਾ ਤਾਰ, ਇਹਦਾ ਨਾ ਮੋਟਰ ਦਾ ਕੈਪੈਸਿਟਰ ਖਰਾਬ ਹੈ ਤੇ ਇਹ ਅਸੀਂ ਤੁਹਾਨੂੰ ਨਾ ਚੱਕਰ ਦੇ ਕੇ ਵਿਖਾਣੇ ਆ। ਇੱਧਰ ਚੱਲ ਰਹੀ ਹੈ ਡਾਇਨਾਮੋ ਜੀ, ਇੱਧਰ ਚੱਲ ਰਿਹਾ ਪੰਪ ਮਾਸ਼ਾਅੱਲਾ। ਹਾਂਜੀ ਪੰਪ ਚੱਲਦਾ ਪਿਆ। ਇਹ ਤੁਸੀਂ ਸਾਰਾ ਕੁਝ ਚਲਾ ਲੈਂਦੇ ਯਾਰ? ਬਾਕੀ ਚੀਜ਼ਾਂ ਹੁਣ ਬੰਦ ਕੀਤੀਆਂ ਨਾ, ਲਾਈਟਾਂ ਲੂਟਾਂ ਪੱਖੇ ਪੁੱਖੇ ਬੰਦ ਕੀਤੇ, ਇਕੱਲਾ ਪੰਪ ਚੱਲਦਾ ਪਿਆ। ਕੀ ਬਾਤ ਹੈ ਜੀ। ਹਾਂ ਉਹ ਵੇਖੋ ਨਾ, ਤੇ ਇਹ ਜਦੋਂ ਦੂਸਰੀਆਂ ਚੀਜ਼ਾਂ ਚਲਾਉਣੀਆਂ ਫਿਰ ਪੰਪ ਬੰਦ ਕਰ ਦਈਦਾ, ਫਿਰ ਦੂਸਰੀਆਂ ਸਾਰੀਆਂ ਚੀਜ਼ਾਂ ਫ੍ਰਿਜ ਚੱਲਦੀ ਰਹਿੰਦੀ ਹੈ। ਹਾਂ ਤੇ ਇਧਰ ਨੂੰ ਜ਼ਰਾ ਇਧਰ ਕੰਮ ਸ਼ਾਮ ਕਰਦੇ ਪਏ ਜੀ। ਆ ਜ਼ੇਰੇ ਤਮੀਰ ਹੈ ਨਾ। ਚਲੋ ਆਓ ਜੀ, ਇਧਰ ਲਾਈਟਾਂ ਲੂਟਾਂ ਬਲ ਰਹੀਆਂ ਨੇ। ਅੱਛਾ ਲਓ ਜੀ, ਇਧਰ ਜਿਹੜਾ ਨਾ ਲਾਈਟਾਂ ਲੂਟਾਂ ਦਾ ਕੰਮ ਹੋ ਰਿਹਾ, ਸੀਲਿੰਗ ਹੋ ਰਹੀ ਹੈ ਤੇ ਤਾਂ ਵਾਸਤੇ ਇਧਰ ਦਾ ਬਿਜਲੀ ਮਨਕਦਾ ਕੀਤੀ ਹੋਈ ਹੈ। ਪੰਪ ਚਲਾ ਕੇ ਵਿਖਾਇਆ ਤਾਂ ਤੁਹਾਨੂੰ ਚੌਧਰੀ ਸਾਹਿਬ। ਹਾਂਜੀ ਹਾਂਜੀ ਬੜੀ ਮਿਹਰਬਾਨੀ ਜੀ, ਤੁਸੀਂ ਜਰਾ ਇੱਕ ਦਫਾ ਘੁਮਾ ਕੇ ਵਿਖਾਣਾ। ਹਾਂਜੀ ਠੀਕ ਹੈ ਜੀ ਚੌਧਰੀ ਸਾਹਿਬ, ਬੜੀ ਮਿਹਰਬਾਨੀ। ਮਿਹਰਬਾਨੀ ਜਨਾਬ, ਤੁਹਾਡੀ ਮਿਹਰਬਾਨੀ। ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਬਹੁਤ ਸ਼ੁਕਰੀਆ।